ਅੱਛਾ ਬਾਬਾ ਤੂੰ 20 ਸਾਲ ਦਾ ਹੈ ਯਾਰ ਬੇਲੀ ਤੇ ਸਾਰਿਆਂ ਦੇ ਹੁੰਦੇ ਨੇ ਤੁਹਾਡੇ ਬੇਲੀ ਕਿਹੜੇ ਕਿਹੜੇ ਸਨ ਮੁਸਲਮਾਨਾਂ ਚੋਂ ਸਿੱਖਾਂ ਚੋਂ ਈਸਾਈਆਂ ਸਾਰੇ ਬੇਲੀਆਂ ਦੇ ਨਾਮ ਦੱਸੋ ਜਿਹੜੇ ਤੁਹਾਡੇ ਬਹੁਤੇ ਬੇਲੀ ਜਿਹਦੇ ਨਾਲ ਉਦੋਂ ਇੱਕ ਪਾਸੇ ਰੀਦਾ ਚੌਧਰ ਸੀ ਨਾ ਵਿਰਸਾ ਤੇ ਆਪਣਾ ਇੰਦਰ ਸਿੰਘ ਤੁਹਾਡੀ ਉਮਰ ਦਾ ਹੈ ਤਕਰੀਬਨ ਗੁਰਚਰਨ ਸਿੰਘ ਸੀ ਹਾਂ ਸ਼ੀਸ਼ਾ ਸੀ ਗੁਰਪਾਲ ਸੀ ਅੱਛਾ ਤੇ ਜਗੀਰ ਸਿੰਘ ਸੀ ਉਧਰ ਬਣ ਇਹ ਬੇਲੀ ਸਨ ਤੁਹਾਡੀ ਹਮ ਉਮਰ ਸਨ ਹਾਂ ਖੇਲਦੇ ਘੁਲਦੇ ਇਕੱਠੇ ਇਕੱਠੇ ਰਾਤ ਦੀ 12 ਵਜੇ ਉੱਥੇ ਗਏ ਚਬਾਰੇ 'ਚ ਬੈਠੇ ਸਾਂ ਕਿਤੇ ਬਾਰੇ ਚ ਚਬਾਰੇ 'ਚ ਗਏ ਜਗੀਰ ਸਿੰਘ ਦੇ ਤੇ ਅੱਛਾ ਅੱਛਾ ਤੇ ਉਹ ਜਨਾਬ ਮੇਰੀ ਇਹਨਾਂ ਦੇ ਕੋਲ ਉਦੋਂ ਮੋਬਾਈਲ ਮੋੜ ਤੇ ਚੱਲ ਕੋਈ ਨਾ ਹਾਂਜੀ ਹਾਂਜੀ ਉਹਦੇ ਹੋਣਾ ਹੁੰਦਾ ਉਹਨਾਂ ਨੂੰ ਕੋਈ ਕਿਹੜੇ ਸਮਾਨ ਪਤਾ ਲੱਗ ਗਿਆ ਪਏ ਗਾਬਰਾ ਪੈ ਗਿਆ ਸਾਨੇ ਰੋਟੀਆਂ ਪਾਣ ਨਿਕਲ ਕੇ ਕਮਾਦਾ ਦੁੱਖ ਲੱਗ ਗਿਆ ਮੈਂ ਉੱਥੋਂ ਨਿਕਲਿਆ ਗਲੀ ਦੇ ਵਿੱਚੋਂ ਦੀ ਤੇ ਘਰ ਆਉਣਾ ਸੀ ਅੱਛਾ ਤੇ ਪਿੰਡ ਪਾ ਮੈਨੂੰ ਪਿੰਡ 'ਚ ਡਰ ਆਵੇ ਮੈਂ ਕਿਹਾ ਪਿੰਡ ਜੀ ਕੋਈ ਫਿਰ ਮੈਂ ਪਿੰਡ ਖਾਲੀ ਪਿਆ ਹੈ ਖਾਲੀ ਹੋ ਗਿਆ ਜਗੀਰ ਸਿੰਘ ਸੀ ਹਾਂਜੀ ਜਗੀਰ ਸਿੰਘ ਦਾ ਭਰਾ ਬਾਗਾ ਸਿੰਘ ਕਿਰਪਾਲ ਫੌਜਾ ਸਿੰਘ ਰਾਜਾ ਸਿੰਘ ਅੱਛਾ ਇਹ ਪੰਜ ਭਰਾ ਸਨ ਅੱਛਾ ਅੱਛਾ ਇੱਧਰ ਸੀ ਮੱਖਣ ਸਿੰਘ ਉਹਦਾ ਪੁੱਤਰ ਸੀ ਉਹਦਾ ਨਾਂ ਇੰਦਰ ਸੀ ਅੱਛਾ ਜਿਹੜਾ ਸੋਹਣ ਸਿੰਘ ਉਹਦੇ ਪਿਓ ਪੁੱਤਰ ਦਾ ਨਾਂ ਗੁਚਰਨ ਸੀ ਅੱਛਾ ਅੱਛਾ ਉਹ ਰਣੀਕੀ ਵਿਆਹਿਆ ਸੀ ਰਣੀਕੀ ਤੇ ਪਾਲਾ ਸਿੰਘ ਸੀ ਉਹਦਾ ਪੁੱਤਰ ਉਹਦਾ ਭਰਾ ਦਾ ਨਾਂ ਪਿਓ ਨਾਂ ਕੇਰ ਸਿੰਘ ਸੀ ਤੇ ਪੁੱਤਰ ਨਾਂ ਪਾਲਾ ਸਿੰਘ ਸੀ ਤੇ ਉਹ ਤੋਂ ਛੋਟਾ ਸ਼ੀਸ਼ਾ ਸੀ ਤੇ ਇੱਕ ਸਦਾਗਰ ਸੀ अस्सलाम वालेकुम सत श्री अकाल मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ ਨਾਜ਼ਰੀਨ ਵੰਡ 1947 ਦੇ ਵੇਲੇ ਦੀ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਪਿੰਡ ਪਹੁੰਚਿਆ ਇਸ ਟਾਈਮ ਗਾਜ਼ੀ ਮਨਾਰਾ ਜਿਹੜਾ ਸ਼ੇਖਪੁਰੇ ਤੋਂ ਤਕਰੀਬਨ 2-3 ਕਿਲੋਮੀਟਰ ਹੈ ਇੱਥੋਂ ਦੇ ਵਸਨੀਕ ਬਜ਼ੁਰਗ ਸਾਨੂੰ ਮਿਲ ਗਏ ਜਿਹੜਾ ਸਾ ਮਸੀਹ ਨੇ ਉਸ ਟਾਈਮ ਇਹਨਾਂ ਦੀ ਉਮਰ 20-25 ਸਾਲ ਸੀ ਯਾਨੀ 20-22 ਸਾਲ ਸੀ ਤੇ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਤੇ ਕਿਹੜੇ ਸਿੱਖ ਸਰਦਾਰ ਹਿੰਦੂ ਖੱਤਰੀ ਰਹਿੰਦੇ ਸਨ ਤੇ ਕਿਵੇਂ ਦਾ ਮੁਸਲਮਾਨਾਂ ਦਾ ਤੇ ਇਹਨਾਂ ਦਾ ਮਸੀਹਾਂ ਦਾ ਤੇ ਸਿੱਖਾਂ ਹਿੰਦੂਆਂ ਦਾ ਆਪਸ ਚ ਕਿਵੇਂ ਦਾ ਵਸੇਬ ਸੀ ਫਿਰ ਜਦੋਂ ਗਏ ਨੇ ਕੀ ਹਾਲਾਤ ਸਨ ਕਿਵੇਂ ਤੋਂ ਨਿਕਲੇ ਉਹ ਸਾਰੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਨਾਲ ਸਾਂਝੀਆਂ ਕਰਨੇ ਆ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮੀ ਕਰਨਾ ਬਾਬਾ ਜੀ ਕੀ ਹਾਲ ਜੀ ਠੀਕ ਜੀ ਸ਼ੁਕਰੀਆ ਕੀ ਨਾਮ ਆਪਣਾ ਬਾਬਾ ਜੀ ਨਿਸ਼ਾਨ ਮਸੀਹ ਨਿਸ਼ਾਨ ਮਸੀਹ ਤੁਹਾਡੇ ਬਾਪੂ ਦਾ ਕੀ ਨਾਮ ਸੀ ਅੱਬਾ ਜੀ ਦਾ ਸਰਾਜ ਤੇ ਦਾਦੇ ਦਾ ਉਹਦਾ ਜਿਉਣਾ ਬਾਬਾ ਜਦੋਂ ਵੰਡ ਹੋਈ ਏ ਹਾਂਜੀ ਅਗਰ ਤਾਂ ਜੇ ਮੱਛਿਆ ਤੇ ਉਦੋਂ ਤੁਸੀਂ ਕਿੱਡੇ ਕੁ ਸੋ ਉਮਰ ਕਿੰਨੀ ਕੁ ਸੀ ਉਸ ਟਾਈਮ ਸਭ ਕੋਈ ਪਤਾ ਸੀ ਜਿੱਤਣ ਬਾਬਾ ਜੀ ਉਮਰ ਤਕਰੀਬਨ ਦੱਸਦੇ ਜੇ ਨਹੀਂ ਪਤਾ ਤਾਂ ਵੀ ਦੱਸ ਮੁਸ਼ਕਾਰੀ ਆਈ ਸੀ ਬਿਲਕੁਲ 20 ਸਾਲ ਹੈ ਸੀ ਤੁਸੀਂ ਤੇ ਤੁਹਾਨੂੰ ਗੱਲੇ ਚੇਤਾ ਨੇ ਦਵਾਲੀ ਸਾਰੀਆਂ ਹੈ ਬਿਲਕੁਲ ਤੇ ਉਦੋਂ ਪਤੀਆਂ ਕਿੰਨੀਆਂ ਹਾਂ ਪਿੰਡ ਦੀਆਂ ਇੱਕੋ ਹੀ ਸੀ ਤੇ ਬਾਬਾ ਜੀ ਪਿੰਡ ਕਿਹੜਾ ਜਿੱਥੇ ਬੈਠੇ ਆ ਗਾਜ਼ੀ ਮਨਾਰਾ ਗਾਜ਼ੀ ਫਟਕ ਵੀ ਕਹਿੰਦੇ ਗਾਜ਼ੀ ਮਨਾਰਾ ਵੀ ਠੀਕ ਹੋ ਗਿਆ ਜ਼ਿਲ੍ਹਾ ਤਹਿਸੀਲ ਆਪਣਾ ਸ਼ੇਖਪੁਰਾ ਅੱਛਾ ਬਾਬਾ ਜੀ ਕੀ ਨੰਬਰਦਾਰ ਦਾ ਨਾਮ ਦੱਸਿਆ ਬੰਤਾ ਸਿੰਘ ਇੱਕ ਹੀ ਨੰਬਰਦਾਰ ਸੀ ਅੱਛਾ ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਆਪਣਾ ਚਰਚ ਉਦੋਂ ਹੁੰਦਾ ਸੀ ਤੁਹਾਡਾ ਨਹੀਂ ਚਰਚ ਬਾਅਦ ਚ ਬਣਿਆ ਜਿਹੜਾ ਬਾਅਦ ਅੱਛਾ ਗੁਰਦੁਆਰਾ ਹੈ ਸੀ ਉਦੋਂ ਗੁਰਦੁਆਰਾ ਸੀ ਉਧਰ ਕਿੱਥੇ ਕਰਕੇ ਸੀ ਉਹ ਸੜਕ ਤੋਂ ਜਿਹੜੀ ਸਿੱਧੀ ਸੜਕ ਨਿਕਲਦੀ ਹੈ ਅੱਛਾ ਉੱਥੇ ਸੀ ਮਸਜਿਦ ਵੀ ਕੋਲ ਹੁੰਦੀ ਸੀ ਮਸਜਿਦ ਇੱਥੇ ਹੁੰਦੀ ਸੀ ਅੱਛਾ ਮਸਜਿਦ ਵੀ ਉਦੋਂ ਹੈ ਸੀ ਤੇ ਬਾਬਾ ਜੀ ਆਪਣੇ ਇੱਥੇ ਕਿੰਨੇ ਕੁ ਸਨ ਸਿੱਖ ਜਿਹੜੇ ਰਹਿੰਦੇ ਹਨ ਕਿੰਨੇ ਕੁ ਹਨ ਤਕਰੀਬਨ ਲਗਭਗ 4 ਤੇ 5 ਤੇ 6 7 ਤੇ 8 ਤੇ 9 ਤੇ 10 ਉਹ 10 ਕੋ ਕਰ ਸਕਦੇ ਸਿੱਖਾਂ ਦੇ ਤੇ ਹਿੰਦੂ ਖੱਤਰੀ ਵੀ ਐਸਾ ਖੱਤਰੀ ਸੀ ਇੱਕ ਗੋਪਾਲ ਸੀ ਮਥਰਾ ਸੀ ਤੇ ਇੱਕ ਨੰਦ ਸੀ ਖੱਤਰੀ ਨੰਦ ਖੱਤਰੀ ਨਹੀਂ ਇਹ ਸਾਰੇ ਇੱਕ ਘਰ ਦੇ ਹਾਂ ਜਾਂ 2-3 ਘਰ ਸਨ ਅਡਵਾਨੇ ਲਾ ਦਿੱਤੇ ਸੀ ਅੱਛਾ ਇਹ 2-3 ਘਰ ਉਹਨਾਂ ਦੇ ਵੀ ਐਸਾ ਹਿੰਦੂ ਖੱਤਰੀਆਂ ਦੇ ਤੇ ਆਪਣੇ ਮਸੀਹਾਂ ਦੇ ਕਿੰਨੇ ਉਸ ਘਰ 8-9 ਘਰ ਸਨ ਤੇ ਮੁਸਲਮਾਨ ਹੀ ਬਾਬਾ ਸਨ ਤੇਲੀ ਤੇ ਜਲਾਇਆ ਸਨ ਅੱਛਾ ਬਾਬਾ ਜੀ ਤੁਸੀਂ ਤਾਂ ਹੋ ਗਏ ਮਸੀਹ ਉਦੋਂ ਸਿੱਖ ਹੋ ਗਏ ਤੁਸੀਂ ਹਿੰਦੂ ਵੀ ਦੱਸ ਦਿੱਤੇ ਜਿਹੜੇ ਮੁਸਲਮਾਨ ਸਨ ਕਿਹੜੀ ਬਰਾਦਰੀ ਸੀ ਭਲਾ ਤੇਲੀ ਸਨ ਅੱਛਾ ਜਲਾਏ ਸਨ ਨਾਈ ਸਨ ਅੱਛਾ ਹਾਂ ਇਹ ਸਨ ਅੱਛਾ ਤੇ ਜਿਹੜੇ ਸਿੱਖ ਸਨ ਬਾਬਾ ਜੀ ਦੱਸੋਗੇ ਉਹਨਾਂ ਦੇ ਨਾਂ ਚੇਤੇ ਹੁਣ ਤੁਹਾਨੂੰ ਕਿਹੜੇ ਸਿੱਖਾਂ ਦੇ ਨਾਂ ਯਾਦ ਨੇ ਹਜੇ ਤੱਕ ਜਿਹੜੇ ਇੱਥੇ ਵੱਸਦੇ ਹਨ ਤੁਹਾਡੇ ਜਗੀਰ ਸਿੰਘ ਸੀ ਹਾਂਜੀ ਜਗੀਰ ਸਿੰਘ ਦਾ ਭਰਾ ਬਾਗਾ ਸਿੰਘ ਕਿਰਪਾਲ ਫੌਜਾ ਸਿੰਘ ਰਾਜਾ ਸਿੰਘ ਅੱਛਾ ਇਹ ਪੰਜ ਭਰਾ ਸਨ ਅੱਛਾ ਇੱਧਰ ਸੀ ਮੱਖਣ ਸਿੰਘ ਉਹਦਾ ਪੁੱਤਰ ਸੀ ਉਹਦਾ ਨਾਂ ਇੰਦਰ ਸੀ ਅੱਛਾ ਜਿਹੜਾ ਸੋਹਣ ਸਿੰਘ ਉਹਦੇ ਪਿਓ ਪੁੱਤਰ ਦਾ ਨਾਂ ਗੁਚਰਨ ਸੀ ਅੱਛਾ ਉਹ ਰਣੀਕੀ ਵਿਆਹਿਆ ਸੀ ਰਣੀਕੀ ਤੇ ਪਾਲਾ ਸਿੰਘ ਸੀ
ਉਹਦਾ ਪੁੱਤਰ ਉਹਦਾ ਭਰਾ ਦਾ ਨਾਂ ਪਿਓ ਨਾਂ ਕੇਰ ਸਿੰਘ ਸੀ ਤੇ ਪੁੱਤਰ ਨਾਂ ਪਾਲਾ ਸਿੰਘ ਸੀ ਤੇ ਉਹ ਤੋਂ ਛੋਟਾ ਸ਼ੀਸ਼ਾ ਸੀ ਤੇ ਇੱਕ ਸਦਾਗਰ ਸੀ। ਹੋਰ ਕੋ ਨਾਂ ਚੇਤੇ ਹੁਣ ਹੋਰ ਦੱਸੋ। ਹੋਰ ਜਿਹਦੇ ਦੇ ਅੰਦਰ ਬਾਬਾ ਜੀ ਰਿਕਾਰਡ ਕਰਾ ਦਿਓ ਸਾਨੂੰ ਅੱਜ, ਜਿਹਦੇ ਤੇ ਤੁਹਾਡੇ ਜ਼ਿਹਨ ਚ ਆਉਂਦੇ ਨੇ। ਹਾਂਜੀ। ਉਹਨੂੰ ਕੀ ਈਸਰਾ ਸਿੰਘ ਜਿਹੜਾ ਉਹ ਇਧਰ ਹੀ ਮਰ ਗਿਆ ਸੀ। ਉਹਦਾ ਪੁੱਤਰ ਸੀ ਵੱਡਾ ਜੈਮਰ ਸਿੰਘ ਸੀ, ਜੈਮਰ ਸਿੰਘ, ਛੋਟਾ ਜਗੀਰ ਸਿੰਘ ਸੀ। ਅੱਛਾ ਅੱਛਾ ਸਹੀ। ਬਾਬਾ ਜੀ ਜਿਹੜੇ ਸਿੱਖ ਤੁਸੀਂ ਨਾਂ ਦੱਸੇ ਨੇ, ਬਰਾਦਰੀ ਕਿਹੜੀ ਕਿਹੜੀ ਸੀ ਉਹਨਾਂ ਦੀ ਸਿੱਖਾਂ ਵਿੱਚ? ਇਹ ਵਿਰਕ ਸਨ ਸਾਰੇ। ਅੱਛਾ ਇਹ ਵਿਰਕ ਸਨ। ਅੱਛਾ। ਉਧਰ ਕੌਣ ਸਨ? ਕੌਣ? ਕੌਣ ਐਸਾ ਲੋ ਹੰਜਰਾ। ਅੱਛਾ। ਤੇ ਜਾਤ ਵੀ ਕੌਣ ਕਰਕੇ ਸਾਧਨ ਜੀ। ਅੱਛਾ ਅੱਛਾ, ਯਾਨੀ ਵਿਰਕ ਸਨ ਸਿੱਖ ਤੇ ਹੰਜਰਾ ਸਨ। ਅੱਛਾ ਅੱਛਾ ਸਹੀ। ਬਾਬਾ ਜੀ ਪਿੰਡ ਦੇ ਵਿੱਚ ਹੋਰ ਕੋਈ ਥੋੜਾ ਕੋਈ ਨਕਸ਼ਾ ਦੱਸੋ ਕਿ ਇੱਕ ਤਾਂ ਹੋ ਗਿਆ ਗੁਰਦੁਆਰਾ, ਅੱਛਾ, ਕੋਈ ਤਕੀਆ ਵਗੈਰਾ ਸੀ ਜਿੱਥੇ ਬਹਿੰਦੇ ਹਨ, ਕੋਈ ਟੱਪ ਟੁੱਪ ਜਿੱਥੇ ਸਾਰੇ ਇਕੱਠੇ ਬਹਿੰਦੇ ਹਨ, ਕੋਈ ਫਾਸਲੇ? ਟੱਪ ਉਹ ਪਹਿਲਾਂ ਪਚਣ ਮਸਜਿਦ ਬਣੀ। ਅੱਛਾ, ਉੱਥੇ ਕਰਕੇ ਟੱਪ ਸੀ। ਹਾਂ। ਟੱਪ ਕਿਵੇਂ ਦਾ ਸੀ? ਕੋਈ ਛੱਤ ਪਾਈ ਸੀ ਹੁਣ ਜੋ ਛੱਤ ਤੇ ਪਾ ਬੋੜ ਦਾ ਪਿੱਪਲ ਦਾ ਦਰਖਤ? ਨਹੀਂ ਚੰਗੇ ਥੰਮ ਬਣਾ ਕੇ ਡੇਰਾ ਬਣਾਇਆ ਸੀ। ਅੱਛਾ, ਉੱਥੇ ਬਹਿੰਦੇ ਸਾਰੇ। ਉਹ ਮਸਜਿਦ ਬਣੀ ਖੜੀ ਹੈ। ਅੱਛਾ ਅੱਛਾ। ਬਾਬਾ ਜੀ ਪਿੰਡ ਦੇ ਵਿੱਚ ਪਾਣੀ ਵਾਲੀਆਂ ਖੂਹੀਆਂ ਖਾਈਆਂ ਕਿੱਥੇ ਕਿੱਥੇ? ਇੱਕ ਖੂਹੀ ਹੁੰਦੀ ਸੀ ਗੁਰਦੁਆਰੇ, ਇੱਕ ਮਸਜਿਦ ਚ, ਇੱਕ ਸਾਡੀ ਇੱਥੇ ਹੁੰਦੀ ਸੀ। ਇਹ ਤਿੰਨ ਖੂਹੀਆਂ ਹੁੰਦੀਆਂ ਸਨ। ਅੱਛਾ ਅੱਛਾ। ਬਾਬਾ ਜੀ ਜਿਹੜੇ ਰੇਲ ਦੀ ਪਟੜੀ ਲੰਘਦੀ ਇਹ 47 ਤੋਂ ਪਹਿਲਾਂ ਦੀ ਆ? ਪਹਿਲੋਂ। ਅੱਛਾ, ਅੰਗਰੇਜ਼ਾਂ ਟਾਈਮ ਦੀ ਹੈ? ਹਾਂ। ਉਦੋਂ ਵੀ ਇੱਥੇ ਹੀ ਸੀ ਜਿੱਥੇ ਚੱਲ ਰਹੀ। ਤੇ ਪਿੰਡ ਉਦੋਂ ਕਿੰਨਾ ਕੁ ਸੀ ਬਾਬਾ ਜੀ? ਪਿੰਡ ਦਾ ਨਕਸ਼ਾ 47 ਟਾਈਮ ਛੋਟਾ ਤੁਹਾਨੂੰ ਦੱਸਿਆ ਪਹਿਲੇ ਥੋੜੇ ਜਿਹੇ ਘਰ ਸਮੇਂ ਵਿੱਚ ਇਹ ਬਕਾਇਆ ਸਾਰਾ ਵਧਿਆ ਦੁਬਾਰਾ? ਇਹ ਨਵੀਂ ਬਾਦੀ ਸਾਹਿਬ ਸਭ ਬਾਦੀ ਇਹ ਜਿੱਥੇ ਤੁਸੀਂ ਗਿਰਦਾ ਬਣਾਇਆ, ਗਿਰਜੇ ਤੋਂ ਪਰਾਂ ਆਇਆ ਸੀ ਕਿ ਉੱਥੋਂ ਵੀ ਪਰਾਂ ਸੀ ਬਾਬਾ? ਆਓ ਜਿਹੜੀ ਮਸਜਿਦ ਵਾਲੀ ਗਲੀ ਹੈ ਨਾ, ਉਦੋਂ ਪਰਾਂ ਪਿੰਡ ਸੀ ਸਾਰਾ। ਅੱਛਾ ਅੱਛਾ। ਇਧਰੋਂ ਅਸੀਂ ਇੱਧਰ ਅਸੀਂ ਸਭ ਬੈਠੇ। ਅੱਛਾ ਅੱਛਾ ਸਹੀ। ਤੇ ਆਪਣੇ ਪਿੰਡ ਦੇ ਵਿੱਚ ਸਕੂਲ ਵੀ ਹੁੰਦਾ ਸੀ ਉਦੋਂ ਕਿ ਨਹੀਂ ਬਾਬਾ? ਸਕੂਲ ਵੀ ਇਸੀ ਕਰਕੇ ਉਹ ਜਿੱਥੇ ਹੁਣ ਮਸ਼ੀਨ ਲੱਗੀ ਹੈ ਨਾ, ਉੱਥੇ ਮਸ਼ੀਨ ਹੁੰਦੀ। ਗੁਰਦੁਆਰਾ ਸਕੂਲ ਉੱਥੇ ਹੁੰਦਾ ਸੀ। ਅੱਛਾ, ਸਕੂਲ ਆਇਆ ਸੀ ਉਦੋਂ? ਕੱਚਾ ਸੀ। ਪਿੰਡ ਦੇ ਉੱਥੇ ਪੜ੍ਹਦੇ ਹਾਂ? ਅੱਛਾ ਬਾਬਾ ਜੀ ਥੋੜਾ ਹੁਣ ਸਾਨੂੰ ਇਹ ਨਕਸ਼ਾ ਦੱਸੋ ਪਿੰਡ ਦਾ, ਕਿ ਆਪਣਾ ਪਿੰਡ ਕੱਚਾ ਸੀ, ਪੱਕੇ ਵੀ ਘਰ ਕਿਸੇ ਦੇ ਕੁਝ ਬਾਰੇ ਹੋਣ ਜਾਂ ਕਿਦੇ ਸਨ? ਕੋਈ ਚਬਾਰਾ ਜਗੀਰ ਸਿੰਘ ਦਾ ਸੀ। ਅੱਛਾ। ਤੇ ਈਸਰੇ ਦੇ ਮਕਾਨ ਪੱਕੇ ਸਨ। ਕੇਰ ਸਿੰਘ ਦਾ ਮਕਾਨ ਪੱਕੇ ਸਨ। ਅੱਛਾ। ਉਧਰੋਂ ਮੱਖਣ ਸਿੰਘ ਸੀ, ਆਪਣਾ ਮੰਗੂ ਸੀ, ਸੱਜਣੀ ਸੀ, ਉਹਨਾਂ ਦੇ ਪੱਕੇ ਸਨ। ਅੱਛਾ ਅੱਛਾ। ਬਾਬਾ ਤੁਸੀਂ ਸਕੂਲੇ ਗਏ ਕਿ ਨਹੀਂ ਇਸ ਪਿੰਡ ਵਾਲੇ? ਗਏ ਥੇ ਸੰਪਰ ਪੜੇ ਕੁਝ ਨਾ ਸਮਝਦੇ ਪੜੇ। ਅੱਛਾ ਬਾਬਾ ਤੂੰ 20 ਸਾਲ ਦਾ ਹੈ, ਯਾਰ ਬੇਲੀ ਤੇ ਸਾਰਿਆਂ ਦੇ ਹੁੰਦੇ ਨੇ, ਤੁਹਾਡੇ ਬੇਲੀ ਕਿਹੜੇ ਕਿਹੜੇ ਸਨ? ਮੁਸਲਮਾਨਾਂ ਚੋਂ, ਸਿੱਖਾਂ ਚੋਂ, ਇਸਾਈਆਂ ਸਾਰੇ ਬੇਲੀਆਂ ਦੇ ਨਾਂ ਦੱਸੋ ਜਿਹੜੇ ਤੁਹਾਡੇ ਬਹੁਤੇ ਬੇਲੀ ਸਨ ਜਿਹਦੇ ਨਾਂ ਚ? ਉਦੋਂ ਇੱਕ ਪਾਸੇ ਰਹਿੰਦਾ ਸੀ, ਉੱਧਰ ਸੀ ਇੱਕ ਨਾਮ ਵਿਰਸਾ ਤੇ ਆਪਣਾ ਇੰਦਰ ਸਿੰਘ, ਤੁਹਾਡੀ ਉਮਰ ਦਾ ਹੈ ਤਕਰੀਬਨ? ਗੁਰਚਰਨ ਸਿੰਘ ਸੀ, ਸ਼ੀਸ਼ਾ ਸੀ, ਗੁਰਪਾਲ ਸੀ, ਅੱਛਾ, ਤੇ ਜਗੀਰ ਸਿੰਘ ਸੀ। ਉਧਰ ਬੰਦਾ ਇਹ ਬੇਲੀ ਸਨ ਤੁਹਾਡੀ ਹਮ ਉਮਰ ਸਨ? ਹਾਂ। ਖੇਲਦੇ ਘੁਲਦੇ ਇਕੱਠੇ? ਅੱਛਾ ਅੱਛਾ। ਤੇ ਆਪਣੇ ਮਸੀਹਾਂ ਵਿੱਚੋਂ ਕਿਹੜਾ ਬੇਲੀ ਹੁੰਦਾ ਸੀ? ਭਾਵੇਂ ਇੱਥੇ ਐਤ ਭਾਵੇਂ ਨਹੀਂ ਹੋਣਾ, ਮਰ ਗਿਆ ਹੋਇਆ ਸੀ ਮਸੀਹਾਂ ਚ ਵੀ ਬੇਲੀ ਹਮ ਉਮਰ? ਉਹ ਸਾਰੇ ਉਦੋਂ ਬੇਲੀ ਦਾ ਉਹ ਨਹੀਂ ਸਾਰੇ ਬੇਲੀ। ਉਦੋਂ ਸਿੱਖਾਂ ਦੇ ਵੀ ਇਕੱਠੇ ਖੇਡਦੇ ਖੋਲਦੇ ਫਿਰਦੇ ਸਨ। ਅੱਛਾ ਬਾਬਾ ਜੇ ਸਕੂਲੇ ਤੁਸੀਂ ਜਾਂਦੇ ਹੋ, ਸਕੂਲਾਂ ਦੇ ਮਾਸਟਰ ਤੇ ਕਿਹਦਾ ਨਾਂ ਚੇਤਾ ਹੈ ਉਸ ਟਾਈਮ? ਨਹੀਂ ਕੋਈ ਚੇਤਾ। ਉਂਝ ਕਿਹੜੇ ਸਨ ਮਾਸਟਰ? ਮੁਸਲਮਾਨਾਂ ਦੇ, ਸਿੱਖਾਂ ਦੇ, ਹਿੰਦੂਆਂ ਦੇ ਮਾਸਟਰ ਕਿਹੜੇ ਸਨ? ਇਹ ਤੇ ਚੇਤਾ ਹੋਏਗਾ ਨਾ। ਉਦੋਂ ਜਾਤਾਂ ਦਾ ਕੋਈ ਪਤਾ ਨਹੀਂ। ਮੈਂ ਸਕੂਲ ਆਉਂਦਾ ਸੀ ਸ਼ਹਿਰੋਂ, ਇੱਕ ਉਹ ਪੜ੍ਹਾਉਣ ਆਉਂਦਾ ਸੀ। ਸ਼ਹਿਰੋਂ ਮਾਸਟਰ ਆਉਂਦਾ ਸੀ? ਨਹੀਂ ਇਹ ਨਹੀਂ ਯਾਦ ਕਿ ਮੁਸਲਮਾਨ ਸੀ ਕੌਣ ਸੀ ਮਾਸਟਰ? ਨਹੀਂ ਮੁਸਲਮਾਨ ਤਾਂ ਵੈਸੇ ਹੀ ਕੋਲਾਂ ਵੈਸੇ ਹਿੰਦੂ ਹੀ ਸਾਡੇ ਕੋਲ। ਅੱਛਾ, ਹਿੰਦੂ ਸਿੱਖ ਨੇ ਬਹੁਤੇ? ਅੱਛਾ ਅੱਛਾ। ਤੇ ਬਾਬਾ ਜੀ ਜਿਹੜੇ ਤੁਸੀਂ ਸਿੱਖਾਂ ਦੇ ਨਾਂ ਦੱਸੇ ਨੇ, ਇਹਨਾਂ ਵਿੱਚੋਂ ਤੁਹਾਡੇ ਵਿੱਚੋਂ ਸਾਰੇ ਸਿੱਖਾਂ ਤੋਂ ਤੇ ਹਿੰਦੂਆਂ ਵਿੱਚੋਂ ਅਮੀਰ ਤਰੀਨ ਬਹੁਤਾ ਕਿਹੜਾ ਸੀ? ਉਦੋਂ ਅਮੀਰ ਤਰੀਨ ਜਿਹੜਾ ਸੀ ਨਾ, ਉਹ ਕਾਂਗਰਸ ਦੇ ਤੇ ਮਿਲਦੀ ਕੇ ਵੋਟ ਪਾਇਆ ਸਨ। ਅੱਛਾ। ਵੋਟ ਪਾਇਆ ਸਨ ਤੇ ਉਹ ਆ ਜਿਹੜਾ ਸੀ ਨਾ ਮਮਸਨ ਚੱਠਾ, ਇਹ ਹੋ ਗਿਆ ਸੀ। ਅੱਛਾ। ਇਹਨੇ ਫਿਰ ਜੰਗੀਰ ਸਿੰਘ ਨੇ ਨਾ ਜਾ ਕੇ ਤੇ ਝੰਡਾ ਸਾੜਿਆ ਸੀ ਡਿਪਟੀ ਦਾ, ਇਹ ਫੜਿਆ ਗਿਆ ਸੀ। ਫਿਰ ਇਹ ਰਿਹਾਈ ਹੋ ਕੇ ਆਇਆ ਸੀ, 12 ਵਜੇ ਆਇਆ ਸੀ, ਤੇ ਫਿਰ ਖੁਸ਼ੀ ਖੁਸ਼ੀ ਆਪਣੀ ਮੁੜ ਗਿਆ। ਅੱਛਾ ਅੱਛਾ। ਬਾਬਾ ਜੀ ਪਿੰਡ ਦੇ ਵਿੱਚ ਰਹਿੰਦੇ ਹੋਇਆ ਉਹ ਸਿੱਖਾਂ ਦੀ, ਮੁਸਲਮਾਨਾਂ ਦੀ ਜਾਂ ਇਸਾਈਆਂ ਦੀ ਆਪਣੀ ਲੜਾਈ ਕਦੀ ਉਦੋਂ ਹੋਈ 47 ਤੋਂ ਪਹਿਲਾਂ? ਕੋਈ ਲੜਾਈ ਨਹੀਂ। ਜਦੋਂ ਗਏ ਨਾ ਉਹਦੀ ਬਕਾਇਦ ਥੋੜੀ ਜਿਹੀ ਰਾਤ ਟੁਰੀ ਸੀ,
ਫਿਰ ਟੁੱਟ ਗਏ ਨੇ, ਰਾਤ ਤੁਰੀ ਗਈ ਸੀ। ਉਸ ਤੋਂ ਪਹਿਲਾਂ ਤਾਂ ਨਹੀਂ ਲੜਦੇ ਲੋਕ? ਨਹੀਂ ਨਹੀਂ ਨਹੀਂ, ਵਸੇਬ ਕਿਵੇਂ ਦਾ ਸੀ ਸਾਰੀਆਂ ਕੌਮਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ, ਸਿੱਖਾਂ ਦਾ, ਹਿੰਦੂਆਂ ਦਾ? ਸਭ ਕੁਝ ਸਾਡਾ ਇੱਕੋ ਸੀ, ਕੋਈ ਬਾਤ ਨਹੀਂ ਸੀ। ਅੱਛਾ ਅੱਛਾ। ਬਾਬਾ ਜੀ ਜਦੋਂ ਸ਼ਾਦੀਆਂ ਵਿਆਹਾਂ ਤੇ ਕੋਈ ਜਾਣ ਹੈ, ਕੋਈ ਗੱਲਾਂ ਐਵੇਂ ਦੀ ਸੁਣਾਓ, ਕੋਈ ਪੁਰਾਣੀ ਇੱਕ ਦੋ ਜਿਹੜੀ ਤੁਹਾਨੂੰ ਯਾਦ, ਕਿਵੇਂ ਦਾ ਵਸੇਬ ਸੀ? ਇੱਕ ਦੂਜੇ ਸਾਦੇ ਹਾਂ, ਜਿਵੇਂ ਹੁਣ ਮੁਸਲਮਾਨ ਸਾਈਆਂ ਆਪਾਂ ਸਾਦੇ ਲੈਂਦੇ ਨੇ ਯਾਰ। ਨਹੀਂ ਨਹੀਂ, ਉਦੋਂ ਜਿਹੜਾ ਸਿੱਖਾਂ ਦਾ ਨਾ ਉਦੋਂ ਕੋਈ ਸਾਧ ਪੰਜਾਬੀ ਕੋਈ ਨਹੀਂ ਸੀਗਾ, ਤੇ ਮੁਸਲਮਾਨਾਂ ਦਾ ਹੁੰਦਾ ਸੀ ਸਾਡਾ, ਉਹ ਸਾਡਾ ਲਾ ਜਾਂਦਾ ਸੀ, ਉਹ ਨਾਲ ਟੁੱਟ ਜਾਂਦਾ। ਤੇ ਸਿੱਖਾਂ ਨਾਲ ਕੋਈ ਨਹੀਂ ਸੀ ਕੋਈ ਲੈਂਦੇ? ਨਹੀਂ ਨਹੀਂ, ਅੱਛਾ ਅੱਛਾ। ਉਂਝ ਸਹੀ ਸਾਥੀ ਹੈ ਭੈਣਾਂ ਦਾ ਹਜ਼ਾਰ ਸਹੀ ਸੀ ਉਸ ਟਾਈਮ? ਬਿਲਕੁਲ ਬਿਲਕੁਲ। ਤੇ ਉਂਝ ਜਿਹੜੇ ਸਿੱਖ ਦੇ ਤੁਸੀਂ ਦੱਸਿਆ ਨੰਬਰਦਾਰ ਸੀ, ਹੋਰ ਵੀ ਅਮੀਰ ਤਰੀਨ ਹੈ ਸਿੱਖ, ਕੋਈ ਕਿਸੇ ਦੀ ਸ਼ਾਦੀ ਵਿਆਹ ਆਉਂਦੀ ਸੀ ਤੇ ਉਦੋਂ ਕੋਈ ਹੈਲਪਫੁਲ ਹੁੰਦੀ ਸੀ, ਮਤਲਬ ਬਾਹਰੋਂ ਬਾਲਣ ਲੈ ਲਾ ਐਵੇਂ ਦੀ ਹੁੰਦੀ? ਬਾਲਣ ਸ਼ਰਨ ਸਭ ਕੁਝ ਦਿੰਦੇ ਸਨ, ਦੁੱਧ ਸ਼ੱਧ ਵੀ ਦਿੰਦੇ ਸਨ, ਕਾਰੋਬਾਰ ਸਭ ਕਰਦੇ। ਜਿਹੜਾ ਜਗੀਰ ਸਿੰਘ ਸੀ ਨਾ, ਇਹਨਾਂ ਮੁਸਲਮਾਨਾਂ ਲਾਉਂਦਾ ਸੀ, ਅਸੀਂ ਰੋਜ਼ੇ ਰੱਖੋ, ਜੇ ਕਿਤੇ ਦਹੀਂ ਨਾ ਰੱਖਣਾ ਦਹੀਂ ਦਾ, ਕਿਤੇ ਦੁੱਧ ਨਾ ਰੱਖਣਾ ਦਹੀਂ ਨਾ, ਉਹ ਰੋਜ਼ੇ ਰਖਾਉਂਦਾ ਹੁੰਦਾ ਸੀ। ਅੱਛਾ, ਵੀ ਦੁੱਧ ਜਿਹੜੀ ਮੇਰੇ ਕੋਲ ਲੈ ਲਓ? ਅੱਛਾ ਅੱਛਾ। ਨਹੀਂ ਸਹੀ ਸੀ ਵਸੇ ਬਾਬਾ ਸਾਰਾ? ਬਿਲਕੁਲ, ਸਾਰੇ ਪਿੰਡ ਦੇ ਸਹੀ ਵਾਸਤੇ ਸਨ? ਨਹੀਂ ਜੀ, ਹੱਥ ਰੱਖਦੇ ਸਨ, ਹੱਥ ਰੱਖਦੇ। ਬਾਬਾ ਜੀ ਆਲੇ ਦੁਆਲੇ ਕੋਈ ਪਿੰਡਾਂ ਦੇ ਖੂਹ ਵੀ ਉਹਨਾਂ ਦੇ ਹੋਣਗੇ, ਪੈਲੀਆਂ ਖੂਹ ਕਿਹਦੀ ਪੈਲੀ ਕਿੱਧਰਲੀ ਸਾਈਡ ਤੇ ਥੋੜਾ ਦੱਸ ਦਿਓ, ਯਾਦ ਹੈ ਕੋਈ? ਇੱਕ ਜਗੀਰ ਸਿੰਘ ਦਾ ਖੂਹ ਸੀ। ਅੱਛਾ, ਖੂਹ ਦਾ ਨਾਮ ਵੀ ਹੋਏਗਾ ਕਿ ਨਹੀਂ? ਤੇ ਇੱਕ ਖੂਹ ਦੇ ਰਾਜੀਆ ਜੀ, ਤੇ ਇਹ ਪਾਲਾ ਸਿੰਘ ਕੇਰ ਸਿੰਘ ਦਾ ਖੂਹ ਸੀ। ਰਾਜੀਗਾ ਜੀ ਵਾਲਾ ਖੂਹ ਕਿਹਦਾ ਸੀ? ਉਹਦਾ ਖੜਕਣ ਦਾ। ਬਾਬਾ ਪੈਲੀ ਵਿੱਚ ਕਿਹੜਾ ਵੱਧ ਸੀ? ਪੈਲੀ ਮਤਲਬ ਜ਼ਮੀਨ ਕਿਹਦੀ ਸੀ? ਓਏ 7 ਪੈਲੀਆਂ ਦਾ 7 ਮਰਬਾ ਦਾ ਬੰਤਾ ਸਿੰਘ ਸੀ, ਜਿਹੜਾ ਨੰਬਰਦਾਰ ਸੀ ਉਹ? ਹਾਂ। ਅੱਛਾ। ਤੇ 7 ਮਰਬਾ ਦਾ ਜੰਗੀ ਆਪਣਾ ਲਾਭ ਸਿੰਘ ਸੀ, ਉਹ ਜਿਹੜਾ ਦਰਬਾਰ ਆਪਣਾ ਗੁਜਰਾਂ ਜਿਹੜਾ ਪਿਆ। ਅੱਛਾ ਅੱਛਾ, ਉਹ ਸੀ 7 ਸੀ। ਤੇ ਜਿਹੜਾ ਜਗੀਰ ਸਿੰਘ ਸੀ 5 ਮਰਬਾ ਦਾ ਮਾਲਕ ਸੀ। ਅੱਛਾ ਅੱਛਾ। ਅੱਛਾ ਬਾਬਾ, ਆਖਰ ਤੇ ਸਾਨੂੰ ਹੁਣ ਦੱਸੋ ਕਿ ਜਦੋਂ ਨਿਕਲੇ ਨੇ ਉਦੋਂ ਕੀ ਹਾਲਾਤ ਸਨ? ਜਦੋਂ ਇੱਥੇ ਪਿੰਡੋਂ ਉਜੜ ਕੇ ਫਿਰ ਇੰਡੀਆ ਗਏ, ਉਦੋਂ ਮੁਸਲਮਾਨ ਇੱਧਰ ਆ ਰਹੇ ਸਨ, ਉਦੋਂ ਪਿੰਡ ਦੇ ਕੀ ਹਾਲਾਤ ਸਨ? ਕੋਈ ਵਾਟੋ, ਕੋਈ ਲੜਾਈਆਂ ਝਗੜੇ ਜਾਂ ਕੋਈ ਲੁੱਟ ਮੋਟ ਹੋਈ ਹੋਵੇ, ਕਿਵੇਂ ਦੀ ਕੀ ਵਾਕਿਆ ਸਨ? ਕੋਈ ਨਹੀਂ ਸੀ, ਕੋਈ ਨਹੀਂ ਸੀ। ਕਿਵੇਂ ਨਿਕਲਿਆ ਥੋੜਾ ਚਲੋ ਦੱਸੋ ਨਾ, ਮੈਂ ਉਹ ਤੇ ਪੁੱਛਦਾ ਪਿਆ। ਉਹ ਚੰਦਰ ਸਿੰਘ ਆਪਣੇ ਵੇਚਣੇ ਨੂੰ ਹੋ ਗਿਆ, ਇੱਥੇ ਰਾਤ ਦੀ 12 ਵਜੇ ਉੱਥੇ ਗਏ, ਚਬਾਰੇ 'ਚ ਬੈਠੇ ਸਾਂ। ਕਿਤੇ ਚਬਾਰੇ 'ਚ? ਚਬਾਰੇ ਦੇ ਜੰਗੀਰ ਸਿੰਘ ਦੇ ਤੇ। ਅੱਛਾ ਅੱਛਾ। ਤੇ ਉਹ ਜਨਾਬ ਮੇਰੀ ਇਹਨਾਂ ਦੇ ਕੋਲ ਉਦੋਂ ਮੋਬਾਈਲ ਮੋੜ ਤੇ ਚੱਲ ਕੋਈ ਨਾ। ਹਾਂਜੀ ਹਾਂਜੀ, ਉਹ ਤੇ ਹੋਣਾ ਹੁੰਦੇ। ਉਹਨਾਂ ਨੂੰ ਕੋਈ ਕਿਹੜੇ ਸਮਾਨ ਪਤਾ ਲੱਗ ਗਿਆ, ਪਏ ਗਾਫਲਾ ਪੈ ਗਿਆ, ਸਾਨੇ ਰੋਟੀਆਂ ਪਾਣ ਨਿਕਲ ਕੇ ਕਮਾਦਾ ਦੁੱਖ ਲੱਗ ਗਿਆ। ਅੱਛਾ ਅੱਛਾ, ਪਿੰਡ ਖਾ ਲਿਏ। ਅੱਛਾ ਅੱਛਾ, ਪਿੰਡ ਖਾ ਲਿਓਗੇ, ਰੌਲਾ ਪੈ ਗਿਆ ਕਿ ਹਮਲਾ ਹੋ ਗਿਆ? ਹਮਲਾ ਹੋ ਗਿਆ। ਅੱਛਾ। ਉਹ ਜਨਾਬ ਮੇਰੀ ਮੈਂ ਉੱਥੋਂ ਨਿਕਲਿਆ ਗਲੀ ਦੇ ਵਿੱਚੋਂ ਦੀ, ਤੇ ਘਰ ਆਉਣਾ ਸੀ। ਅੱਛਾ। ਤੇ ਪਿੰਡ ਪਾ ਮੈਨੂੰ ਪਿੰਡ 'ਚ ਡਰ ਆਵੇ, ਮੈਂ ਕਿਹਾ ਪਿੰਡ ਜੀ ਕੋਈ ਨਹੀਂ। ਫਿਰ ਮੈਂ ਪਿੰਡ ਖਾਲੀ ਪਿਆ ਹੈ? ਖਾਲੀ ਹੋ ਗਿਆ। ਅੱਛਾ ਬਾਬਾ ਜੀ, ਆਪਣੇ ਪਿੰਡੋਂ ਜਿਹੜੇ ਸਮਾਨ ਸਮੂਨ ਲੈ ਕੇ ਗਏ ਕਿ ਇੰਜ ਹੀ ਬਸ ਭੱਜ ਗਏ? ਸਮਾਨ ਕੀ ਜਾਣਾ ਸੀ? ਹੁੰਦੇ ਨੇ ਕੁਝ ਉਜੜਦਾ ਹੁੰਦਾ ਤੇ ਆਪਣਾ ਕੋਈ ਗੱਡਿਆਂ ਉੱਤੇ ਸਮਾਨ ਲੱਦਦਾ, ਕੋਈ ਜਾਂਦਾ ਵੇਖ ਲੈਂਦਾ। ਗੱਡਿਆਂ ਦਾ ਮਾਲ ਮੋਰ ਪਹੁੰਚਾਉਂਦੇ ਰਹੇ ਨੇ, ਤੇ ਪਿੰਡ ਦੇ ਬੰਦੇ ਸਤੀਕ ਮੁਸਲਮਾਨ ਜਿਹੜੇ ਸਾਡੀ ਕੌਮ ਸੀ, ਅੱਛਾ ਅੱਛਾ, ਖਰਚਾ ਪਹੁੰਚਾਉਂਦੇ ਰਹੇ ਨੇ। ਅੱਛਾ ਅੱਛਾ, ਪਿੱਛੇ ਕਣਕ ਕੋਈ ਜਿਵੇਂ ਚੀਜ਼ਾਂ ਨੂੰ ਖਾਣ ਵਾਸਤੇ ਧਿਆਪ ਹੋ ਕੇ ਨਾਟਾ। ਅੱਛਾ, ਯਾਨੀ ਇੱਥੋਂ ਜਿਹੜੇ ਨੂੰ ਕਿਤੇ ਜਾ ਕੇ ਬਹਿ ਗਏ ਹੋਣਗੇ ਨਾ ਸਿੱਖ, ਇੱਥੇ ਬੈਠੇ ਸਨ ਸੱਚਾ ਸੌਦੇ, ਉੱਥੇ ਕੈਂਪ ਚੱਲ ਗਏ ਕੰਮ ਪੱਤਰ। ਅੱਛਾ ਅੱਛਾ ਬਾਬਾ, ਪਿੰਡ ਗੁਰਦੁਆਰਿਆਂ ਤੇ ਨਹੀਂ ਅੱਗ ਲੱਗੀ ਉਹਨਾਂ ਦੇ ਨੂੰ? ਇਹਨਾਂ ਨੂੰ ਹਾਂ ਨਹੀਂ, ਇਹ ਤੇ ਸ਼ਹਿਰ ਅੱਗ ਲੱਗੀ ਸੀ। ਅੱਛਾ ਅੱਛਾ, ਯਾਨੀ ਤੁਹਾਡੇ ਪਿੰਡ ਵਿੱਚ ਸ਼ਾਂਤੀ ਰਹੀ, ਮਤਲਬ ਕੋਈ ਨਾ ਕੋਈ ਸਾਈਆਂ ਨੇ ਨਾ ਮੁਸਲਮਾਨਾਂ ਨੂੰ ਆਜ਼ਾਦ ਨਹੀਂ ਪਹੁੰਚਾਈ ਹੈ, ਲੜਾਈ ਨਹੀਂ ਕੀਤੀ, ਪਿਆਰ ਮੁਹੱਬਤ ਨਾਲ ਨਿਕਲੇ ਪਿੰਡ ਦੇ? ਬਿਲਕੁਲ। ਅੱਛਾ ਅੱਛਾ, ਫਿਰ ਸੱਚੇ ਸੌਦੇ ਅੱਗੇ ਫਿਰ ਚਲੇ ਗਏ ਬਾਬਾ ਜੀ? ਜਦੋਂ ਫਿਰ ਚਲੇ ਗਏ ਸਨ, ਬਾਅਦ ਚ ਕੋ ਆਪਣੇ ਤੁਹਾਡੇ ਪਿੰਡ ਵਾਲਾ ਉਂਝ ਆਇਆ ਹੋਏ ਮਿਲਣ ਵਾਸਤੇ, ਕੋਈ ਸਿੱਖ ਆਇਆ ਸੀ? ਕਿਹੜਾ ਆਇਆ ਸੀ? ਗੁਰਬਚਨ ਸਿੰਘ। ਅੱਛਾ ਅੱਛਾ, ਗੁਰਬਚਨ ਸਿੰਘ ਆਇਆ। ਉਹ ਉਂਝ ਮਿਲਣ ਆਇਆ ਸੀ ਆਪਣੇ ਕੁਛ? ਨਹੀਂ ਜੀ, ਆਪਣਾ ਸੈਰ ਕਰਾ, ਆਪਣੀਆਂ ਨਵਾਂ ਧੀਆਂ ਨੂੰ ਪਹਿਲਾਂ ਆਪਣਾ ਘਰ ਵਿਖਾਇਆ ਸੀ। ਅੱਛਾ, ਉਹਦੀ ਵੀਡੀਓ ਬਣਾ ਕੇ ਗਿਆ ਸੀ। ਅੱਛਾ ਅੱਛਾ, ਤੇ ਸਾਰਾ ਪਿੰਡ ਦਾ ਚੱਕਰ ਕੱਢ ਕੇ ਗਿਆ। ਮਿਲਿਆ ਸੀ ਤੁਹਾਨੂੰ ਵੱਡਿਆਂ ਨੂੰ? ਇਨਸ਼ਾਅੱਲਾ ਮਿਲਿਆ ਸੀ। ਅੱਛਾ ਅੱਛਾ, ਮਿਲ ਕੇ ਗਿਆ। ਅੱਛਾ ਅੱਛਾ, ਇੱਕ ਦੋ ਦਿਨ ਰਿਹਾ? ਨਹੀਂ ਰਹਿੰਦਾ ਤੇ ਉੱਥੇ ਆਪਣਾ। ਅੱਛਾ ਅੱਛਾ, ਕਿਸੇ ਕੋਲ ਰਿਹਾ ਠਹਿਰਿਆ ਸੀ ਫਿਰ ਇੱਥੇ ਪਿੰਡ? ਔਰ ਰਾਜੇ ਕੋਲ ਰਹਿੰਦਾ ਸੀ। ਸਹੀ ਬਾਬਾ ਜੀ, ਟਾਈਮ ਉਹ ਸਹੀ ਹੁੰਦਾ ਸੀ ਕਿ ਹੁਣ ਦਾ ਟਾਈਮ ਵਿੱਚ ਕੀ ਤੁਸੀਂ ਕੁਝ ਕਹਿਣਾ ਚਾਹੋ? ਮਤਲਬ ਪਹਿਲਾਂ ਕਿਵੇਂ ਦਾ ਸੀ, ਹੁਣ ਕੀ ਬਦਲਿਆ? ਸਾਡੇ ਹਿਸਾਬ ਨਾਲ ਤੇ ਉਹ ਚੰਗੇ ਸਨ, ਤੇ ਹੁਣ ਅਸੀਂ ਯਾਦ ਆ
ਹਾਂ ਉਦੋਂ ਆਜ਼ਾਦ ਨਹੀਂ ਸੀ ਹੂੰ ਤੇ ਹੁਣ ਆਜ਼ਾਦੀ ਆ ਆਪਣੀ, ਆਪਣਾ ਕਰਕੇ ਲਿਆਓ ਤੇ ਖਾਓ ਤੇ ਪਹਿਲਾਂ। ਬਾਬਾ ਜੀ ਜਦੋਂ ਮੁਸਲਮਾਨ ਆਪਣੀ ਕੁਰਬਾਨੀਆਂ ਕਰਦੇ ਹਾਂ ਗਾਂ ਦੀਆਂ, ਤੁਸੀਂ ਉਦੋਂ ਤਾਂ ਨਹੀਂ ਲੜਾਈ ਕਦੀ ਹੋਈ ਵੀ ਕਰਨ ਨਹੀਂ ਦਿੰਦੇ ਸਿੱਖਾਂ ਦੇ, ਤੁਸੀਂ ਗਾਂ ਨਾ ਕਰੋ ਜਾਂ ਕੋਈ ਐਵੇਂ ਦਾ ਮਸਲਾ ਬਣਦਾ ਹੁੰਦਾ ਸੀ? ਉਦੋਂ ਦੁੰਬਿਆ ਬੱਕਰੇ ਦੁੰਬਿਆ ਨਹੀਂ ਕਰਦੇ ਸਨ, ਗਾਂ ਤੇ ਕਰਨ ਦਿੰਦੇ ਨਹੀਂ ਸਨ। ਅੱਛਾ ਰੋਕਦੇ ਹਾਂ ਗਾਂ। ਗਾਂ ਬਾਬਾ ਜੀ ਕਦੀ ਅਜ਼ਾਨ ਤੋਂ ਨਹੀਂ ਸੀ ਲੜਾਈ ਹੋਈ? ਨਹੀਂ ਸਿੱਖਾਂ ਦੇ ਹੁਣ ਤੁਸੀਂ ਅਜ਼ਾਨ ਨਾ ਦਿਓ ਮਸੀਹ ਤੇ? ਨਹੀਂ ਬਾਂਦਾ ਦਿੰਦੇ ਸਨ। ਅੱਛਾ ਇਹ ਤੋਂ ਕਦੀ ਨਹੀਂ ਲੜਾਈ ਹੋਈ ਤੇ ਨਾ ਸਿੱਖ ਜਦੋਂ ਸਿੰਘ ਵਜਾਉਂਦੇ ਹੋ ਤੇ ਵੀ ਨਹੀਂ ਮੁਸਲਮਾਨ? ਨਾ ਜੀ ਨਾ ਨਾ। ਅੱਛਾ ਸਹੀ। ਚਲੋ ਬਜ਼ੁਰਗੋ ਬੜੀ ਮਿਹਰਬਾਨੀ ਤੁਹਾਡੀ, ਅੱਛਾ ਜੀ ਤੁਸੀਂ ਚਲੋ ਗੱਲਾਂ ਸਾਂਝੀਆਂ ਸਾਡੇ ਨਾਲ ਕੀਤੀਆਂ, ਮਿਹਰਬਾਨੀ। ਨਾਜ਼ਰੀਨ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਅੱਛੀ ਲੱਗੀ ਹੋਏਗੀ। ਵੀਡੀਓ ਅੱਛੀ ਲੱਗੇ ਔਰ ਤੁਸੀਂ ਵੀ ਅਗਰ ਕੋਈ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਕਿਸੇ ਬਜ਼ੁਰਗ ਦਾ ਚਾਹੁੰਦੇ ਹੋ ਕੋਈ ਇੰਟਰਵਿਊ ਕਰੀਏ ਉੱਥੋਂ ਦਾ ਕੋਈ ਲੱਭ ਕੇ ਵਸਨੀਕ, ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖੇ।